ਅੰਮੀ ਜੀ ਪੁਰਾਣੇ ਜ਼ਮਾਨੇ ਦਾ ਪਿਆਰ ਤੇ ਅੱਜ ਕੱਲ ਦਾ ਪਿਆਰ ਇਹਦੇ ਬਾਰੇ ਚ ਕੀ ਕਹਿਣਾ ਚਾਹੋਗੇ ਜੀ? ਚੜ੍ਹਦੀ ਪੰਜਾਬ ਵਿੱਚ ਜੀ ਅੰਮੀ ਜੀ। ਸਿੱਖ ਤਾਂ ਮੁਸਲਮਾਨ ਇੱਕ ਥਾਂ ਰਹਿੰਦੇ ਹੁੰਦੇ ਸੀ। ਜੀ ਅੰਮੀ। ਸਕਿਆਂ ਭਰਾਵਾਂ ਭੈਣਾਂ ਵਾਂਗਣ ਕਦੇ ਕਿਸੇ ਨਾਲ ਲੜੇ ਨਹੀਂ ਸੀ, ਕੋਈ ਧੋਖੇਬਾਜ਼ੀ ਨਹੀਂ ਸੀ, ਕੋਈ ਡਰ ਨਹੀਂ ਸੀ। ਜੀ ਅੰਮੀ। ਜਿਹਦੇ ਅਜਾੜੇ ਪੈ ਗਏ, ਕੱਲੇ ਕੱਲੇ ਹੋ ਗਏ ਤੇ ਸਾਡੇ ਜਿਹੜੇ ਵਡਾਰੂ ਸੀ ਨਾ, ਜੀ ਅੰਮੀ। ਉਹ ਪੁੱਤ ਚੜ੍ਹਦੀ ਪੰਜਾਬ ਨੂੰ ਯਾਦ ਕਰਦੇ ਹੀ ਮਰ ਗਏ। ਜੀ ਅੰਮੀ। ਤੇ ਹੁਣ ਪੁੱਤ ਕੋਈ ਆਪਣਿਆਂ ਨੂੰ ਨਹੀਂ ਯਾਦ ਕਰਦਾ, ਨਹੀਂ ਕਰਦਾ। ਤੇ ਪੁੱਤ ਇੱਥੇ ਤੱਕਣ ਪਤਾ ਲੱਗਦਾ ਸੀਗਾ ਕਿ ਜਲੰਧਰੀਆ ਵੀ ਕੋਈ ਆਇਆ, ਕੁਰਬਾਨੀ ਦਿੱਤੀ ਆ, ਜਲੰਧਰੀਆ ਵੀ ਕੋਈ ਆਇਆ, ਉਹ ਕੋਈ ਹੁਸ਼ਿਆਰਪੁਰੀਆ ਵੀ ਆਇਆ। ਜੀ ਅੰਮੀ। ਪੁੱਤ ਜਲੰਧਰੀਏ ਹੋਏ, ਹੁਸ਼ਿਆਰਪੁਰੀਏ ਹੋਏ, ਗੁਰਦਾਸਪੁਰੀਏ ਹੋਏ, ਅੰਬਾਲੀਏ ਹੋਏ, ਜੀ ਅੰਮੀ ਜੀ। ਫਿਰੋਜ਼ਪੁਰੀਏ ਹੋਏ, ਅੰਮ੍ਰਿਤਸਰੀਏ ਹੋਏ, ਵਾਹ ਇਹ ਵਾਹ। ਸਾਰੇ ਇੱਕ ਦੂਜੇ ਦੇ ਨਾਲ ਉਧਰੋਂ ਆ ਕੇ ਇੰਨਾ ਪਿਆਰ ਸੀ। ਇਹ ਸਾਡੇ ਪਿੰਡ ਦੇ ਲਾਗੇ ਦੇ ਆ ਜੀ ਅੰਮੀ ਜੀ। ਤੇ ਇੰਨੀ ਪਛਾਣ ਸੀ ਜਿਹਦੀ ਹੱਦ ਨਹੀਂ। ਅੰਮੀ ਗੋਦਾਂ ਭੁੱਲ ਗਏ ਸੀ ਲੋਕ, ਗੋਤ ਕੀ ਆ? ਹਾਂ, ਗੋਤਾਂ ਦਾ ਭੁੱਲ ਗਿਆ ਸੀ, ਸਿਰਫ ਬਰਾਦਰੀਆਂ ਦਾ, ਜ਼ਿਲ੍ਹਿਆਂ ਦਾ ਯਾਦ ਰਹਿ ਗਿਆ ਸੀ। ਤੇ ਇਹ ਨਹੀਂ ਸੀ ਕਹਿੰਦੇ ਉਹ ਸਾਡਾ ਚੇਚੀ ਭਰਾ ਤੇ ਸਾਡਾ ਕਸਾਣਾ ਭਰਾ ਤੇ ਸਾਡਾ ਮੂਨਣ ਭਰਾ, ਕਹਿਣਾ ਨਹੀਂ ਸਾਡਾ ਜਲੰਧਰੀ ਆ, ਹਾਂ, ਆ ਸਾਡਾ ਹੁਸ਼ਿਆਰਪੁਰੀ ਆ। ਆ ਜਿਹੜੇ ਨਾ ਆਪਣੇ ਜਲੰਧਰੀਏ, ਆਪਣੇ ਆ ਜਿਹੜੇ ਨਾ ਆਪਣੇ ਹੁਸ਼ਿਆਰਪੁਰੀਏ, ਆਪਣੇ ਆ ਹੁਸ਼ਿਆਰ ਜਿਹੜੇ ਨਾ ਆਪਣੇ ਗੁਰਦਾਸਪੁਰੀ, ਆ ਜਿਹੜੇ ਨਾ ਆਪਣੇ ਅੰਬਾਲੀਏ। ਇਹ ਅੰਮੀ ਫਿਰ ਪਿੰਡ ਵੀ ਹੁੰਦੇ ਸੀ ਨਾ, ਜਿੱਦਾਂ ਆਪਣਾ ਪਿੰਡ ਆ ਗੁਜਰਾਤਾਂ ਵਾਲੇ, ਹਾਂਜੀ ਫਿਰ ਗੁਜਰਪੁਰੀਏ, ਹਾਂਜੀ, ਫਿਰ ਪਥਰਾਲੀਆਂ ਵਾਲੇ। ਆ ਮਹੱਲਾ ਜਿਹੜਾ ਨਾ ਇਹ ਗੁਜਰਾਤੀਆਂ ਦਾ ਹੈ। ਜੀ ਅੰਮੀ ਜੀ। ਮਹੱਲਾ ਹੁਣ ਇਹ ਸਾਰਾ ਇਹ ਗੁਜਰਾਤੀਆਂ ਦੇ ਮਹੱਲੇ ਵਿੱਚੋਂ ਵੀ ਕੋਈ ਆਇਆ, ਕੋਈ ਆਇਆ। ਇਹ ਗੁਜਰਪੁਰੀਆਂ ਚੋਂ ਵੀ ਕੋਈ ਆਇਆ, ਜੀ ਅੰਮੀ ਜੀ। ਆ ਪਥਰਾਲੀਆਂ ਵਾਲਿਆਂ ਦਾ ਮਹੱਲਾ ਜੀ। ਪਰਤਾਲੀਆਂ ਵਾਲਿਆਂ ਚੋਂ ਵੀ ਕੋਈ ਆਇਆ, ਆਏ ਹਾਏ ਹਾਏ। ਆ ਗੁਰਦਾਸਪੁਰੀਆਂ ਦਾ ਮਹੱਲਾ ਜੀ। ਆ ਗੁਰਦਾਸਪੁਰੀਆਂ ਦਾ ਮਹੱਲਾ ਹੈ। ਜੀ ਅੰਮੀ ਜੀ। ਤੇ ਆ ਅੰਬਾਲੀਆਂ ਦਾ ਆ ਮਹੱਲਾ ਹੈ। ਅੰਬਾਲੀਆਂ ਦਾ ਮਹੱਲਾ। ਅੰਬਾਲੀਆਂ ਦਾ ਮਹੱਲਾ ਆ। ਤੇ ਪੋਤੇ ਆ ਅੰਬਰਸਰੀਆਂ ਦਾ ਮਹੱਲਾ ਆ। ਇਦਾਂ ਹੀ ਅੰਮੀ ਜੀ। ਪੋਤੇ ਆਪਣੇ ਆਪਣੇ ਮਹੱਲੇ ਹੁੰਦੇ ਸੀ। ਜੀ ਅੰਮੀ ਜੀ। ਤੇ ਇੱਕ ਦੂਏ ਦੇ ਘਰ ਜੇ ਇੱਕ ਜਣੇ ਨੇ ਰੁੱਸ ਜਾਣਾ, ਉਹਨੂੰ ਮਨਾਉਣਾ ਜ਼ਰੂਰ। ਮਨਾਣਾ। ਕਹਿਣਾ ਇੱਕ ਜਣਾ ਵਿੱਚੋਂ ਨਿਕਲ ਗਿਆ ਨਾ, ਸਾਡੀ ਬਰਾਦਰੀ ਖਰਾਬ ਹੋ ਗਈ, ਅਸੀਂ ਤਾਂ ਮਸੀਹ ਹਿੰਦੁਸਤਾਨ ਨੂੰ ਜਾਨਾਂ ਬਜਾ ਕੇ ਤਾਂ ਇੱਕ ਥਾਂ ਇਕੱਠੇ ਹੋ ਕੇ ਆਏ। ਇਕੱਠੇ ਹੋਏ ਸੀ ਜੀ। ਤੇ ਪੁੱਤੇ ਇੱਕ ਨਲਕੇ ਤੇ ਪਾਣੀ ਪੀਣਾ ਸਾਰਿਆਂ। ਅੰਮੀ ਹੁਣ ਤੇ ਸਕੇ ਭਰਾਵਾਂ ਨੂੰ ਨਹੀਂ ਕੋਈ ਬੁਲਾਉਂਦਾ, ਕੁਰਬਾਨੀਆਂ ਤੇ ਖੁਸ਼ੀਆਂ ਗਮੀਆਂ ਤੇ, ਮਤਲਬ ਉਦੋਂ ਦੇਖ ਲਓ ਕਹਿੰਦੇ ਸੀਗੇ ਕਿ ਉਹ ਜਲੰਧਰੀਆਂ ਨੂੰ ਵੀ ਬੁਲਾਇਆ, ਹੁਸ਼ਿਆਰਪੁਰੀਆਂ ਨੂੰ, ਯਾਰ ਪਥਰਾਲੀਆਂ ਵਾਲਿਆਂ ਨੂੰ ਤੇ ਕਹਿ ਦੇਣਾ ਸੀ ਉਹ ਇੰਨਾ ਖਿਆਲ ਕਰਦੇ ਆ, ਤੇ ਇਦਾਂ ਕਰਕੇ ਗੱਲ ਕਰਦੇ ਹੁੰਦੇ ਸੀਗੇ। ਹਾਂਜੀ ਹਾਂਜੀ। ਇਹ ਪੁੱਤ ਜ਼ਰੂਰ ਸੀ, ਜਦੋਂ ਹਨਾ ਕੋਈ ਵੀ ਵਿਆਹ ਹੋਵੇ, ਸ਼ਾਦੀ ਹੋਵੇ, ਕਿਸੇ ਦੀ ਮੰਗਣੀ ਹੋਵੇ, ਤੇ ਖਤਮ ਦਰੂਦ ਹੋਵੇ, ਕੁਰਬਾਨੀ ਦੇਣੀ ਹੋਵੇ, ਤਾਂ ਵੀ ਕਹਿਣਾ ਉਹ ਜਲੰਧਰੀਆਂ ਵਿੱਚੋਂ ਵੀ ਕੋਈ ਆਇਆ। ਜੀ ਅੰਮੀ ਜੀ। ਕੋਈ ਹੁਸ਼ਿਆਰਪੁਰੀਆਂ ਵਿੱਚੋਂ ਵੀ ਆਇਆ। ਜੀ ਅੰਮੀ ਜੀ। ਆਪਣੇ ਅੰਬਾਲੀਆਂ ਵਿੱਚੋਂ ਵੀ ਕੋਈ ਆਇਆ ਆ। ਪੱਗ ਵਾਲੀਆਂ ਚੋਂ ਵੀ ਕੋਈ ਆਇਆ। ਪੱਗ ਵਾਲੀਆਂ ਵਿੱਚੋਂ ਵੀ ਕੋਈ ਆਇਆ। ਆ ਭੁੱਲੇ ਵਾਲੀਆਂ ਵਿੱਚੋਂ ਵੀ ਕੋਈ ਆਇਆ। ਸਹੀ ਗੱਲ ਆ ਅੰਮੀ ਤੇ ਜੀ। ਆ ਗੁਰਦਾਸਪੁਰੀਆਂ ਵਿੱਚੋਂ ਵੀ ਕੋਈ ਆਇਆ। ਜੀ ਅੰਮੀ ਜੀ। ਤੇ ਉਹਤੇ ਇਸ ਤਰੀਕੇ ਦੇ ਨਾਲ ਪਥਰਾਲੀਆਂ ਵਾਲੇ ਵੀ ਨਹੀਂ ਕੋਈ ਵੀ ਆਏ। ਅੰਮੀ ਇਹ ਦੇਖ ਲਓ ਇੱਕ ਪਿੰਡ ਸੀਗਾ, ਉਹਨੇ ਪੂਰਾ ਚੜ੍ਹਦਾ ਪੰਜਾਬ ਇਕੱਠਾ ਕਰ ਦਿੱਤਾ। ਹਾਂ, ਇਕੱਠਾ ਜਿੰਨਾ ਚੜ੍ਹਦਾ ਪੰਜਾਬ ਸੀਗਾ ਨਾ, ਉਹ ਇੱਕ ਪਿੰਡ ਦੇ ਵਿੱਚ ਨਾਮ ਲੈ। ਹਾਏ 232 ਗੁਰੂ ਦਾ ਚੱਕ, ਚੱਕ ਨੰਬਰ 232, ਤੇ ਉੱਥੇ ਪਥਰਾਲੀਆਂ ਵਾਲੇ ਵੀ, ਭਾਗੋ ਵਾਲੀਏ ਵੀ, ਭੁੱਲੇ ਵਾਲੀਏ ਵੀ, ਗੁਜਰਾਤਾਂ ਵਾਲੇ ਵੀ, ਬਾਲਾਂ ਵਾਲੇ ਵੀ, ਵਾਹ ਵਾਹ, ਚੱਕਾਂ ਵਾਲੇ ਵੀ, ਵਾਹ 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 ਵਾਹ। ਬਾਕੀ ਕਈ ਰਹਿ ਗਏ ਹੋਣੇ ਆ, ਤੇ ਉਹ ਬੰਦੇ ਨੂੰ ਥੋੜਾ ਜਿਹਾ ਯਾਦ ਭੁੱਲ ਜਾਂਦਾ। ਐਵੇਂ ਦੇਖ ਲੈ ਸਾਡੇ ਪਿੰਡ ਦੇ ਵਿੱਚ ਅੱਜ ਵੀ ਨਾ ਗੋਤਾਂ ਨੂੰ ਲੋਕ ਪਿੱਛੇ ਛੱਡ ਕੇ ਤੇ ਪਹਿਲੇ ਆਪਣੇ ਉੱਥੇ ਚੜ੍ਹਦੇ ਪੰਜਾਬ ਦੇ ਪਿੰਡਾਂ ਦਾ ਨਾਮ ਲੈਂਦੇ ਆ। ਹਾਲਾਂਕਿ ਪਤਾ ਸਾਰਿਆਂ ਨੂੰ ਕੌਣ ਚੇਚੀ ਆ, ਕੌਣ ਗੁਜਰਪੁਰੀ, ਸੌਰੀ ਕੌਣ ਮੂਨਣ ਆ, ਕੌਣ ਕਸਾਣਾ ਆ, ਕੌਣ ਗੋਰਸੀ ਆ, ਲੇਕਿਨ ਸਭ ਤੋਂ ਪਹਿਲੇ ਕਹਿੰਦੇ ਆ ਜਲੰਧਰੀ ਆ, ਆ ਹੁਸ਼ਿਆਰਪੁਰੀ ਆ, ਆ ਭਾਗੋਵਾਲੀਆ, ਪਥਰਾਲੀਆਂ ਵਾਲਾ, ਅੰਬਾਲੀਆ ਆ, ਤੇ ਬੜਾ ਤੇ ਅੰਮੀ ਜੀ ਆਪਣੇ ਜਿਹੜੇ ਅੱਜ ਕੱਲ ਦੀ ਨਵੀਂ ਜਨਰੇਸ਼ਨ ਆ, ਨਵੀਂ ਦੁਨੀਆ, ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਇਹਨਾਂ ਨੂੰ ਕੋਈ ਪੈਗਾਮ ਹੀ ਦੇ ਦਿਓ ਚੰਗਾ ਜਿਹਾ। ਇਹਨਾਂ ਨੂੰ ਪੈਗਾਮ ਇਹ ਦਿੰਦੀ ਹੈ ਜੀ ਅੰਮੀ ਜੀ, ਪੁੱਤ ਆਪਸ ਵਿੱਚ ਤਫਾਕ ਰੱਖਿਆ ਕਰੋ। ਜੀ ਅੰਮੀ ਜੀ। ਆਪਣੀ ਬਰਾਦਰੀ ਯਾਦ ਰੱਖਿਆ ਕਰੋ। ਜੀ ਅੰਮੀ ਜੀ। ਜਿਹੜੇ ਮੁਸਲਮਾਨ ਅਸੀਂ ਭੈਣਾਂ ਭਰਾ ਆ ਨਾ, ਸਾਰੇ ਹੀ ਜੀ ਅੰਮੀ ਜੀ, ਕਿ ਹਰ ਬਰਾਦਰੀ ਨੂੰ ਸੱਦਿਆ ਬੁਲਾਇਆ ਕਰੋ। ਜੀ ਉਹ ਫਲਾਨੀ ਬਰਾਦਰੀ ਵਿੱਚੋਂ ਵੀ ਆਇਆ ਪੁੱਤ, ਜਿਹੜੇ ਮਸਜਿਦ ਦੇ ਵਿੱਚ ਚੰਦਾ ਭੇਜਣਾ, ਤੇ ਆ ਬਈ ਚੰਦਾ ਆ ਗਿਆ ਫਲਾਨੀ ਪਥਰਾਲੀਆਂ ਵਿੱਚੋਂ, ਜੀ ਅੰਮੀ ਜੀ, ਆ ਬਈ ਹੁਸ਼ਿਆਰਪੁਰੀਆਂ ਵਿੱਚੋਂ, ਉੱਥੇ ਮਸਜਿਦ ਵਿੱਚ ਵੀ ਨਾਮ ਬੋਲਦੇ ਹੁੰਦੇ। ਜੀ ਅੰਮੀ ਜੀ। ਤੇ ਹੁਣ ਅੰਮੀ ਪਿੰਡ ਦੇ ਵਿੱਚ ਰਹਿ ਕੇ ਅੰਮੀ ਪਿੰਡ ਨੂੰ ਤੇ ਛੱਡ ਦਿਓ, ਸਕੇ ਭਰਾ ਇੱਕ ਦੂਸਰੇ ਨੂੰ ਬੁਲਾ ਕੇ ਰਾਜ਼ੀ ਨਹੀਂ ਹੈਗੇ ਅੰਮੀ ਜੀ।
ਅੱਗੇ ਕਹਿਣਾ ਕਿਤੇ ਦੂਸਰੇ ਮਤਲਬ ਮੈਂ ਕਰਾਚੀ ਕੰਮ ਕਰਨ ਗਿਆ ਨਾ, ਉੱਥੇ ਕੋਈ ਜੇ ਲੱਭਣਾ ਨਾ ਹੁਸ਼ਿਆਰਪੁਰੀਆ, ਉਹ ਯਾਰ ਹੁਸ਼ਿਆਰਪੁਰੀਆ ਦਾ ਮੁੰਡਾ ਅੰਮੀ ਮੈਨੂੰ ਉੱਥੇ ਮਿਲਿਆ ਸੀਗਾ, ਅੰਮੀ ਮੈਨੂੰ ਜਲੰਧਰੀਆਂ ਦਾ ਮਿਲਿਆ ਸੀ, ਅੰਮੀ ਪਥਰਾਲੀਆਂ ਵਾਲਿਆਂ ਦਾ ਸੀਗਾ, ਆਪਣੇ ਪਥਰਾਲੀਆਂ ਵਾਲਿਆਂ ਦਾ, ਅੰਮੀ ਭਾਗੋ ਵਾਲੀਆਂ ਦਾ ਸੀਗਾ, ਅੰਮੀ ਠਿੰਡਿਆਂ ਦਾ ਸੀਗਾ। ਵਾਹ ਵਾਹ ਵਾਹ, ਬੜੇ ਚੰਗੇ ਦਿਨ ਸੀ। ਉਹਦੇ ਜਿਲੇ ਲਾਰੀ ਚੜ ਕੇ ਜਾਣਾ ਨਾ ਜੀ ਅੰਮੀ ਜੀ, ਤੇ ਕਾੜੇ ਨੂੰ ਜਾਣਾ, ਤੇ ਜੇ ਕਿਸੇ ਨੇ ਨਿਰ ਪਾਣਾ ਨਾ, ਮੁੜ ਕੇ ਆਉਣਾ ਨਾ ਵਾਪਸ, ਠੀਕ ਹੈ ਨਾ, ਲੈ ਵੀ ਉੱਚੀ ਬਾਲੋਂ ਵਾਲੇ ਵੀ ਸੀਗੇ ਗੱਡੀ ਦੇ, ਵੀ ਕਿੱਥੇ ਤੱਕ ਸਾਡੇ ਲੋਕੀ ਰਹਿੰਦੇ ਆ, ਉੱਥੇ ਭਾਗੋ ਵਾਲੀਏ ਵੀ ਸੀਗੇ ਵਿੱਚ ਗੱਡੀ ਦੇ, ਹੁਸ਼ਿਆਰਪੁਰੀਆਂ ਦੇ ਵੀ ਸੀਗੇ। ਤੁਸੀਂ ਜਿਹੜੀ ਲਾਰੀ ਵਿੱਚ ਆਣਾ ਨਾ, ਆਪਣਾ ਕੋਈ ਨਾ ਕੋਈ ਨਿਕਲ ਆਣਾ, ਕੋਈ ਨਾ ਕੋਈ ਆਪਣੇ ਪਿੰਡ ਦਾ ਉੱਥੇ ਜ਼ਰੂਰ। ਅੱਛਾ, ਪਿੰਡ ਤੋਂ ਯਾਦ ਆ ਗਿਆ, ਦੇਖ ਲਾ ਵੀ ਪੁਰਾਣਾ ਪਿੰਡ ਕਹਿੰਦੇ, ਪੁਰਾਣਾ ਪਿੰਡ, ਪੁਰਾਣਾ। ਹਾਏ ਅੰਮੀ ਜੀ, ਆਪਣੇ ਪਿੰਡ ਦਾ ਪਿਆਰ ਜਿੰਨਾ ਨਾ, ਮੈਂ ਕਹਿੰਦੀ ਹਜੇ ਵੀ ਸਾਰੀ ਦੁਨੀਆ ਨਾਲੋਂ ਵੱਧ, ਦੁਨੀਆ ਨਾਲੋਂ ਵੱਧ। ਅੰਮੀ ਜੀ ਫਿਰ ਇਸੇ ਤਰੀਕੇ ਨਾਲ ਸਾਰਿਆਂ ਨੂੰ ਇਹੀ ਚਾਹੀਦਾ ਕਿ ਆਪਣੇ ਭਰਾਵਾਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੇ ਪਿੰਡ ਦਿਆਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ ਨਾ ਭੁੱਲੋ, ਨਹੀਂ ਤੇ ਦੁਨੀਆ ਬਹੁਤ ਅੱਗੇ ਨਿਕਲ ਗਈ ਆ, ਅਸੀਂ ਬਹੁਤ ਪਿੱਛੇ ਰਹਿ ਗਏ ਇਹਨਾਂ ਮਾਮਲਿਆਂ ਦੇ ਵਿੱਚ, ਆਪਣੇ ਪੈਸੇ ਦੇ ਵਿੱਚ, ਦੌਲਤ ਦੇ ਵਿੱਚ, ਸ਼ੋਹਰਤ ਦੇ ਵਿੱਚ ਅਸੀਂ ਆਪਣਿਆਂ ਨੂੰ ਭੁੱਲ ਗਏ, ਆਪਣਿਆਂ ਤੋਂ ਦੂਰ ਹੋ ਗਏ ਜੀ। ਉਹ ਤੇ ਨਹੀਂ ਭੁੱਲਣਾ ਚਾਹੀਦਾ। ਦੇਖ 5 ਉਂਗਲੀਆਂ ਆ ਨਾ ਜੀ ਅੰਮੀ ਜੀ, ਇਹਦੇ ਵਿੱਚੋਂ ਇੱਕ ਉਂਗਲੀ ਨੂੰ ਕਹੋ ਨਾ ਚੱਲ ਅੱਜ ਤੋਂ ਕੱਟ ਦੋ, ਤੇ ਹੱਥ ਜਿਹੜਾ ਬੇਸਾਜ ਹੋ ਗਿਆ। ਜੀ ਅੰਮੀ, ਜਿੰਨੀਆਂ ਪਿੰਡ ਦੇ ਵਿੱਚ ਬਰਾਦਰੀਆਂ ਆ, ਸਾਰਿਆਂ ਨੂੰ ਬੁਲਾਉਣਾ ਚਾਹੀਦਾ ਹੈ ਜੀ ਅੰਮੀ, ਸਾਰਿਆਂ ਨੂੰ ਇਕੱਠੇ ਹੋ ਕੇ ਮਸ਼ਵਰਾ ਕਰਨਾ ਚਾਹੀਦਾ ਹੈ ਜੀ ਅੰਮੀ। ਕਿ ਅੱਜ ਕੀ ਹੋਣਾ, ਗੱਲ ਖਰਾਬ ਹੋ ਗਈ ਆ, ਕਿੱਦਾਂ ਹੋਣੀ ਆ ਵੋਟਾਂ ਦੇਣੀਆਂ ਤਦ ਵੀ ਇਕੱਠੇ ਹੋ ਜਾਓ, ਕੋਈ ਪਿੰਡ ਦੇ ਵਿੱਚ ਮਸਲਾ ਉਹ ਵੀ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਕਿਸੇ ਦਾ ਝਗੜਾ ਫਸਾਦ ਆ ਤਾਂ ਵੀ ਇਕੱਠੇ ਹੋ ਜਾਓ।